ਭਾਰਤ ਸਰਕਾਰ ਨੇ ਅਨਾਉਂਸਮੈਂਟ ਕੀਤੀ ਹੈ ਕਿ ਨਰਸਿਮਹਾ ਰਾਓ ਨੂੰ ਭਾਰਤ ਰਤਨ ਦਾ ਅਵਾਰਡ ਦਿੱਤਾ ਜਾਵੇਗਾ। ਇਹ ਨਰਸਿਮਹਾ ਰਾਓ ਉਹ ਬੰਦਾ ਹੈ ਜਿਹੜਾ 1984 ਦੇ ਵਿੱਚ ਭਾਰਤ ਦਾ ਗ੍ਰਹਿ ਮੰਤਰੀ ਸੀ। ਇਸ ਦੇ ਹੱਥ ਵਿੱਚ ਸਾਰੀ ਤਾਕਤ ਸੀ, ਇਸ ਦੇ ਕੋਲ ਸਾਰੀ ਪੁਲਿਸ ਸੀ, ਇਸ ਦੇ ਕੋਲ ਸਾਰੀ ਮਿਲਟਰੀ ਸੀ। ਇਹ ਚਾਹੁੰਦਾ ਤੇ ਕਤਲੇਆਮ ਰੁਕਵਾ ਸਕਦਾ ਸੀ। ਨਰਸਿਮਹਾ ਰਾਓ ਨੂੰ 1984 ਦੇ ਵਕਤ ਹਿੰਦੁਸਤਾਨ ਦੇ ਸਾਰੇ ਲੀਡਰਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ। ਨਰਸਿਮਹਾ ਰਾਓ ਨੂੰ ਬਾਰ-ਬਾਰ ਫੋਨ ਕੀਤਾ ਗਿਆ, ਪਰ ਹੋਮ ਮਿਨਿਸਟਰ ਦਾ ਦਫ਼ਤਰ ਬਾਰ-ਬਾਰ ਕਹਿੰਦਾ ਰਿਹਾ ਕਿ ਨਰਸਿਮਹਾ ਰਾਓ ਕੋਲ ਮਿਲਣ ਦਾ ਟਾਈਮ ਨਹੀਂ ਹੈਗਾ। 31 ਤਰੀਕ ਤੋਂ ਲੈ ਕੇ 1 ਨਵੰਬਰ 2 ਨਵੰਬਰ 3 ਨਵੰਬਰ 4 ਨਵੰਬਰ ਤੱਕ ਨਰਸਿਮਹਾ ਰਾਓ ਨੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਇਆ। ਪੁਲਿਸ ਨਰਸਿਮਹਾ ਰਾਓ ਦੇ ਕੋਲ ਸੀ। ਲਾਸ਼ਾਂ ਦਿੱਲੀ ਵਿੱਚ ਗਿਰੀਆਂ ਔਰ ਵੱਡੇ ਵੱਡੇ ਲੀਡਰਾਂ ਨੇ ਨਰਸਿਮਹਾ ਰਾਓ ਨੂੰ ਬਾਰ-ਬਾਰ ਕਿਹਾ ਕਿ ਕਤਲੇਆਮ ਸਿੱਖਾਂ ਦਾ ਹੋ ਰਿਹਾ, ਰੋਕੋ। ਇਸਨੇ ਕਿਹਾ ਸੀ ਕਿ ਮੇਰੇ ਕੰਟਰੋਲ ਵਿੱਚ ਹੈ, ਮੈਂ ਹਿੰਦੁਸਤਾਨ ਦਾ ਹੋਮ ਮਿਨਿਸਟਰ ਹਾਂ, ਮੈਨੂੰ ਪਤਾ ਹੈ ਕਿ ਕਤਲੇਆਮ ਨਹੀਂ ਹੋ ਰਿਹਾ ਔਰ ਕੁਛ ਨਹੀਂ ਹੋ ਰਿਹਾ। ਨਰਸਿਮਹਾ ਰਾਓ ਦੂਸਰੀ ਤਰਫ ਕਤਲੇਆਮ ਕਰਵਾ ਰਿਹਾ ਸੀ। ਜਦ ਦਿੱਲੀ ਦੇ ਵਿੱਚ ਸਿੱਖਾਂ ਦੀਆਂ ਲਾਸ਼ਾਂ ਗਿਰੀਆਂ, ਕਿਉਂਕਿ ਪੁਲਿਸ ਜਿਹੜੀ ਸੀ ਉਹ ਨਰਸਿਮਹਾ ਰਾਓ ਦੇ ਕੰਟਰੋਲ ਵਿੱਚ ਸੀ। ਦਿੱਲੀ ਪੁਲਿਸ ਨੇ ਸਿੱਖਾਂ ਦੀਆਂ ਲਾਸ਼ਾਂ ਗਿਰਨ ਦਿੱਤੀਆਂ, ਕਿਸੇ ਇੱਕ ਵੀ ਕਾਤਲ ਨੂੰ ਨਹੀਂ ਪਕੜਿਆ। ਜਦ ਲਾਸ਼ਾਂ ਗਿਰ ਗਈਆਂ, ਦਿੱਲੀ ਦੀਆਂ ਸੜਕਾਂ ਤੇ ਲਾਸ਼ਾਂ ਪਈਆਂ ਸੀਗੀਆਂ ਤੇ ਦਿੱਲੀ ਪੁਲਿਸ ਨੇ ਉਹਨਾਂ ਲਾਸ਼ਾਂ ਨੂੰ ਚੁੱਕਿਆ, ਲਾਸ਼ਾਂ ਨੂੰ ਚੁੱਕ ਕੇ ਅਰਾਵਲੀ ਦੀਆਂ ਪਹਾੜੀਆਂ ਵਿੱਚ ਲੈ ਗਏ। ਨਰਸਿਮਹਾ ਰਾਓ ਦੇ ਆਦੇਸ਼ ਤੇ ਕਿਸੇ ਵੀ ਸਿੱਖ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਕੀਤਾ, ਕੋਈ ਵੀ ਲਾਸ਼ ਘਰ ਵਾਲਿਆਂ ਨੂੰ ਨਹੀਂ ਦਿੱਤੀ। ਇਸ ਬੰਦੇ ਦੇ ਕਹਿਣ ਤੇ, ਇਹ ਬੰਦਾ ਹੋਮ ਮਿਨਿਸਟਰ ਸੀ, ਇਸ ਦੇ ਕਹਿਣ ਤੇ ਇੱਕ ਵੀ FIR ਨਹੀਂ ਲਿਖੀ ਗਈ। 5000 ਸਿੱਖਾਂ ਦਾ ਕਤਲੇਆਮ ਦਿੱਲੀ ਵਿੱਚ ਹੋਇਆ, ਹਜ਼ਾਰਾਂ ਰੇਪ ਕੀਤੇ ਗਏ, ਸਿੱਖਾਂ ਦੀ ਅਰਬਾਂ ਖਰਬਾਂ ਰੁਪਇਆਂ ਦੀ ਸੰਪत्ति ਲੁੱਟ ਲੈ ਗਈ ਤੇ ਜਲਾ ਦਿੱਤੀ ਗਈ। ਪਰ ਨਰਸਿਮਹਾ ਰਾਓ ਨੇ ਕਿਸੇ ਇੱਕ ਨੂੰ ਹੀ ਗ੍ਰਿਫਤਾਰ ਕਰਨ ਦੇ ਆਦੇਸ਼ ਨਹੀਂ ਦਿੱਤੇ। ਇਹ ਲਾਸ਼ਾਂ ਦਿੱਲੀ ਤੋਂ ਚੁੱਕੀਆਂ ਗਈਆਂ, ਇਹ ਲਾਸ਼ਾਂ ਚੁੱਕ ਕੇ ਦਿੱਲੀ ਦੇ ਆਸ-ਪਾਸ ਅਰਾਵਲੀ ਦੀਆਂ ਪਹਾੜੀਆਂ ਵਿੱਚ ਲੈ ਕੇ ਟਰੱਕਾਂ ਦੇ ਟਰੱਕ ਭਰ ਕੇ ਲਾਸ਼ਾਂ ਅਰਾਵਲੀ ਦੀਆਂ ਪਹਾੜੀਆਂ ਵਿੱਚ ਜੰਗਲਾਂ ਵਿੱਚ ਲਿਜਾ ਕੇ ਪੈਟਰੋਲ ਤੇ ਡੀਜ਼ਲ ਤੇ ਕੈਮੀਕਲ ਪਾ ਕੇ ਫੂਕ ਦਿੱਤਾ ਤੇ ਲਾਸ਼ਾਂ ਘਰ ਵਾਲਿਆਂ ਨੂੰ ਨਹੀਂ ਦਿੱਤੀਆਂ। ਇਹ ਜ਼ਾਲਿਮ ਆਦਮੀ ਸੀ, ਇਹ ਹੋਮ ਮਿਨਿਸਟਰ ਉਹ ਸੀ ਜਿਸ ਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ। ਤੇ ਸਰਕਾਰ ਹੁਣ ਇਸ ਕਾਤਲ ਨੂੰ, ਇਸ ਹੱਤਿਆਰੇ ਨੂੰ, ਜਿਹੜਾ ਸਭ ਤੋਂ ਵੱਡਾ ਹੱਤਿਆਰਾ ਸੀ, ਜਿਹੜਾ ਸਭ ਤੋਂ ਵੱਡਾ ਕਾਤਲ ਸੀ, ਜਿਸ ਨੇ ਸੈਂਕੜੇ ਗੁਰੂ ਗ੍ਰੰਥ ਸਾਹਿਬ ਜਲਵਾ ਦਿੱਤੇ, ਜਿਸ ਨੇ ਸੈਂਕੜੇ ਗੁਰਦੁਆਰੇ ਸਾੜ ਦਿੱਤੇ, ਸੜਵਾ ਦਿੱਤੇ, ਉਸ ਬੰਦੇ ਨੂੰ ਭਾਰਤ ਰਤਨ ਦਾ ਅਵਾਰਡ ਦੇ ਰਹੀ ਹੈ। ਅਸੀਂ ਇਸ ਦਾ ਬਹੁਤ ਵਿਰੋਧ ਕਰਦੇ ਹਾਂ। ਅਸੀਂ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਬੰਦੇ ਦੇ ਜਗ੍ਹਾ ਜਗ੍ਹਾ ਪੁਤਲੇ ਸਾੜੇ ਜਾਣ। ਅਸੀਂ ਪੰਜਾਬ ਦੇ ਸਿੱਖਾਂ ਨੂੰ ਅਪੀਲ ਕਰਦੇ ਹਾਂ, ਅਸੀਂ ਦੇਸ਼ ਭਰ ਦੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਬੰਦੇ ਨੇ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਸਾੜੇ ਸੀ, ਇਸ ਬੰਦੇ ਨੇ ਸੈਂਕੜੇ ਗੁਰਦੁਆਰੇ ਸਾੜੇ ਸੀ, ਇਸ ਬੰਦੇ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ। ਇਸ ਬੰਦੇ ਦਾ ਵਿਰੋਧ ਕਰੋ। ਅਸੀਂ ਸਰਕਾਰ ਨੂੰ, ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਇਸ ਨੂੰ ਕਿਸ ਵਾਸਤੇ, ਨਰਸਿਮਹਾ ਰਾਓ ਨੂੰ ਕਿਸ ਵਾਸਤੇ ਭਾਰਤ ਰਤਨ ਦਾ ਅਵਾਰਡ ਦੇ ਰਹੇ ਹੋ? ਕਿ ਨਰਸਿਮਹਾ ਰਾਓ ਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ, ਇਸ ਕਰਕੇ ਇਸ ਨੂੰ ਤੁਸੀਂ ਇਨਾਮ ਦੇ ਰਹੇ ਹੋ, ਇਸ ਨੂੰ ਪੁਰਸਕਾਰ ਦੇ ਰਹੇ ਹੋ, ਇਸ ਨੂੰ ਭਾਰਤ ਰਤਨ ਦਾ ਅਵਾਰਡ ਦੇ ਰਹੇ ਹੋ। ਇਹ ਤੁਸੀਂ ਬੜੀ ਵੱਡੀ ਗਲਤੀ ਕਰ ਰਹੇ ਹੋ। ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ। ਇੱਕ ਕਾਤਲ ਨੂੰ
ਹਜ਼ਾਰਾਂ ਸਿੱਖਾਂ ਦੇ ਕਾਤਲ ਨੂੰ ਤੁਸੀਂ ਭਾਰਤ ਰਤਨ ਦਾ ਅਵਾਰਡ ਦੇ ਕੇ ਪੂਰੀ ਦੁਨੀਆ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਅਸੀਂ ਇਸ ਨੂੰ सम्मान दे रहे हैं, इसने अच्छा काम किया सी। असी अपील कर रहे हैं नरेंद्र मोदी नू, नरसिम्हा राव नू किसी भी कीमत पे भारत रत्न दा अवार्ड नहीं दिता जाना चाहिए। बोले सोने बोले असी इसका विरोध करना सी, जंतर मंतर ते जाके असी बहुत वड्डा प्रोटेस्ट करना सी। आज साडे सारे बंदे रोक ले गए ने, बंदियां नू जंतर मंतर नहीं आण दिता गया। असी हुण क्योंकि बार बार पुलिस अफसरां ने सानू कहा कि बाहर 144 लगी है, तुसी बाहर जाओगे असी तुहाडे खिलाफ FIR करांगे, असी तुहानू गिरफ्तार करांगे। असी पुतले साड़ने सी, इस बंदे दे पुतले साडे कोल ने। असी पुतले इस करके नहीं साड़े कि गुरु घर दे विच हां, गुरु घर दे विच असी पुतले नहीं साड़ना चाहुंदे, पर साडे कोल गत्ते ने, इन्हां गत्तियां ते इस जालम दी फोटो है, तस्वीर है। असी सड़क ते नहीं जा रहे, असी अपने गुरुद्वारा साहिब, गुरुद्वारा श्री रकाबगंज साहिब दे, गुरुद्वारा श्री रकाबगंज दे साहिब दे दर ते आके असी चौखट ते आके सिर थले सजदा नवाने आ। असी महाराज दे अगे अरदास करदे आ, ए सच्चे पातशाह इस जालम सरकार नू जेड़ी इस नू भारत रत्न दा अवार्ड दे रही है, इन्हां नू अकल दो, इन्हां नू बुद्धि दो कि किसी कातल नू भारत रत्न दा अवार्ड ना दे सकन। हुण असी गेट तक जावांगे, गेट तक असी उत्थे इसका विरोध करांगे और इसदियां तस्वीरां नू फाड़ांगे, जलावांगे नहीं, फाड़ांगे, क्योंकि गुरुद्वारे दे अंदर, गुरुद्वारा साहिब दे अंदर असी अग नहीं लगानी, असी पुतले नहीं साड़ने, असी गत्ते ते तस्वीरां नहीं साड़नियां, सिर्फ असी प्रोटेस्ट कर रहे हैं। ए तस्वीरां नू फाड़ांगे। हुण असी प्रोसीड करदे हां बाहर दी तरफ। वाहिगुरू जी का खालसा, वाहिगुरू जी की फतेह। सतनाम वाहिगुरू, सतनाम वाहिगुरू, बोलो राज करेगा, राज करेगा, राज करेगा। बोलो सोनिहाल, बोलो सोनिहाल। वाहिगुरू जी का खालसा, वाहिगुरू जी की फतेह। भारत रत्न ਦਾ ਅਵਾਰਡ ਦੇਣ ਵਾਲਿਆਂ ਨੂੰ ਕਦੀ ਸਿੱਖ ਕੌਮ ਮਾਫ ਨਹੀਂ ਕਰੇਗੀ। ਇਸ ਲਈ ਭਾਰਤ ਰਤਨ ਦਾ ਅਵਾਰਡ ਵਾਪਸ ਲਵੇ ਗਵਰਨਮੈਂਟ, ਭਾਰਤ ਸਰਕਾਰ ਵਾਪਸ ਲਵੇ, नहीं तो सिख कौम कभी भी माफ नहीं करेगी और इतिहास में कांग्रेस जिनी गुनाहगार बनेगी। प्रधानमंत्री किस खुशी के नाल उन्होंने अवार्ड दे रही है, भारत रत्न किस तरह दे रही है, क्यों दे रही है? इन्होंने बिल्कुल रजत करना चाहिए, बिल्कुल रजत करना चाहिए। मेरी गल नाल ध्यान नाल सुनो, जदों ਜਦੋਂ 84 ਦੇ ਵਿੱਚ ਇੰਨਾ ਕਤਲੇਆਮ ਹੋਇਆ, ਪੁਲਿਸ ਨੇ FIR ਨਹੀਂ ਲਿਖੀ। ਹੁਣ ਸਾਡੇ ਤੇ 144 ਧਾਰਾ ਲਾ ਰਹੀ ਹੈ, ਤੁਸੀਂ ਬਾਹਰ ਜਾਓਗੇ ਤੁਹਾਨੂੰ ਕੈਦ ਕਰ ਲਾਂਗੇ। ਇਹਨਾਂ ਨੂੰ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਅਵਾਰਡ ਦੇ ਰਹੀ ਹੈ, ਇਹ ਰਜਤ ਕਰੋ ਜੀ। ਇਹਨਾਂ ਦੇ ਵਿਰੋਧ ਕਰਦੇ ਆ, ਵਿਰੋਧ ਕਰਦੇ ਆ ਅਸੀਂ ਇਹਨਾਂ ਨੂੰ। ਬਾਰ-ਬਾਰ ਕਹਿ ਰਹੇ ਹਾਂ, ਭਾਰਤ ਸਰਕਾਰ ਨੂੰ नरसिम्हा राव बहुत वड्डा कातिल है, क्योंकि
ਉਸ ਵਕਤ ਜਦ ਕਤਲੇਆਮ ਹੋ ਰਿਹਾ ਸੀ, ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਸਾਹਿਬ, जस्टिस नरूला साहब, जस्टिस तारकुंडे साहब, जस्टिस सच्चर साहब, स्वामी अग्निवेश जी और जॉर्ज फर्नांडिस साहब, रामविलास पासवान साहब और सारे वड्डे लीडर, मदन लाल खुराना साहब, विजय कुमार मल्होत्रा जी, इन्हां सारिਆਂ ने बार बार नरसिम्हा राव होम मिनिस्टर दे फोन करके कहा कि कतलेआम हो रहा है, इनू रोको। पर नरसिम्हा राव ने टाइम नहीं दिता, मिलन का टाइम नहीं दिता नरसिम्हा राव ने। और टाइम ना देने की वजह नाल, टाइम देर ना देने की वजह नाल 5000 सिखां दा कतलेआम हो गया। गुरुद्वारे साड़ दिते गए, गुरु ग्रंथ साहब साड़ दिते गए। ए नरसिम्हा राव बहुत वड्डा बुच्चड़ है, बहुत वड्डा कातल सी। इस करके असी भारत सरकार नू अपील कर रहे हैं, एक बुच्चड़ नू, एक कातल नू, हजारा सिखां दे कातल नू किसी भी कीमत ते भारत रत्न दा अवार्ड नहीं दिता जाना चाहिए। सिख कौम, दुनिया भर विच रहने वाले सिख इसका जबरदस्त विरोध करेंगे। पंजाब दे सारे सिख इसका विरोध करेंगे। हिंदुस्तान दे सारे सिख, हर सिख बच्चा इस गल दा विरोध करेगा कि नरसिम्हा राव नू, कातल नू, सिखां दे कातल नू, जिन्हां ने गुरुद्वारे साड़ दिते, जिन्हां ने गुरु ग्रंथ साहब साड़ दिते, हजारां सिख औरतां दे रेप कीते, इस बंदे नू किसी भी कीमत ते भारत रत्न दा अवार्ड नहीं दिता जाना। यह बंदा वो है जिसने सिखां दे कतलेआम तो बाद इसने पोस्टमार्टम नहीं करवान दिता, इस बंदे ने FIR नहीं लिखवाई, इस बंदे ने घर वालियां नू लाशां नहीं दित्तियां, इस बंदे ने लाशां चुक के अरावली दियां पहाड़ियां विच लै गए, जंगलां विच लै गए, पेट्रोल ते डीजल ते कैमिकल पा के फूक दिता। किसी सिख दा शमशान घाट ते संस्कार नहीं किया, किथे भाई साहब नहीं बुलाए गए, किथे अलानिया दा पाठ नहीं होया, किथे अरदास नहीं हुई, घर वालियां नू लाश नहीं दिती। इस बंदे नू भारत रत्न दा अवार्ड दे के हिंदुस्तान दी सरकार बहुत वड्डा गुनाह करेगी, बहुत वड्डा पाप करेगी और सिख कौम इस सरकार नू माफ नहीं करनगे। जेड़ी सरकार भारत रत्न दा अवार्ड नरसिम्हा राव नू देगी। ए कातल जेड़ा है कातल है, ए नंबर 1 कातल से, ए होम मिनिस्टर सी, सारी ताकत इसको सी, सारी पावर इसको सी, सारी पुलिस इसको सी, सारी फौज इसको सी। इस बंदे ने सिखां दा 4 दिन कतलेआम करवा के सिख कौम नू तबाह किया। इसका विरोध पूरी दुनिया विच होएगा और असी फिर अपील करने आ भारत सरकार नू, इस बंदे नू किसी भी कीमत पे भारत रत्न अवार्ड नहीं दिता जाना चाहिए। वाहेगुरु जी का खालसा, सामने आके थोड़ा यार पीछे हो जाओ ना यार, थोड़ा वाइड हो जाओ बब्बर साहब, आ जाओ। हेलो जी, ऐसी फाड़ रहे हैं इधर कैमरे वाले फाड़ो फाड़ो फाड़ो। हेलो जी, इधर 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 लिया फाड़ इनू। इंसाफ देने विच ते इतनी जल्दी नहीं कीती ते वोट देने विच इन्हां नूं इतनी जल्दी है। 40 साल हो गए ने असीं सानू भटकदे करदे, 40 साल तो सानू इंसाफ नहीं मिलिया। साडे सिखां दा कतलेआम, साडे घर दे घर बर्बाद करते इन्हां ने। इन्हां नूं इनाम देण दी जल्दी पई है, जदों नहीं दिखाई दिंदा इन्हां नूं कि 40 साल तो बाद इन्हां नूं पीड़ितां नूं कोई इंसाफ नहीं मिलिया ते इन्हां नूं अवार्ड देण दी जल्दी पई है। साडे घर दे घर बर्बाद करते इन्हां ने, असीं किसी दा की बिगाड़िया सी? साडे घर दे 5000 सिखां दा कतलेआम करते उन्हां ने सरेआम। हाँ जी करो 1 2
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਗੁਰਦੁਆਰਾ ਰਕਾਬਗੰਜ ਸਾਹਿਬ। ਜਿਸ ਤਰੀਕੇ ਦੇ ਨਾਲ ਇੱਥੇ ਗੁਰਚਰਨ ਸਿੰਘ ਬੱਬਰ ਦੀ ਅਗਵਾਈ ਦੇ ਵਿਚਕਾਰ ਇੱਕ ਪ੍ਰੋਟੈਸਟ ਕੀਤਾ ਗਿਆ, ਪੁਤਲਾ ਸਾੜਨ ਦੀ ਹਾਲਾਂਕਿ ਇਹਨਾਂ ਦੀ ਕੋਸ਼ਿਸ਼ ਹੈਗੀ ਸੀ, ਲੇਕਿਨ ਪੁਲਿਸ ਡਿਪਾਰਟਮੈਂਟ ਵੱਲੋਂ ਔਰ ਕਮੇਟੀ ਦੇ ਵੱਲੋਂ ਇਨਕਾਰ ਕਰਨ ਤੋਂ ਬਾਅਦ ਇੱਥੇ ਫੋਟੋਆਂ ਜਿਹੜੀਆਂ ਫਾੜੀਆਂ ਗਈਆਂ ਨੇ, ਗੱਤੇ ਫਾੜੇ ਗਏ ਨੇ। ਸਾਰੀ ਗੱਲਬਾਤ ਦੀ ਸ਼ੁਰੂਆਤ ਫਤਿਹ ਦੀ ਸਾਂਝ ਕਰਨ ਬੱਬਰ ਸਾਹਿਬ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ ਇਸ ਪ੍ਰੋਟੈਸਟ? ਹੈ ਜੀ, ਨਰਸਿਮਹਾ ਰਾਓ ਦਾ ਜਿਹੜਾ ਹੋਮ ਮਿਨਿਸਟਰ ਸੀ 1984 ਚ, ਜਿਸ ਨੇ ਕਤਲੇਆਮ ਕਰਵਾਇਆ ਸੀ, ਇਹ ਸਭ ਤੋਂ ਵੱਡਾ ਗੁਨਾਹਗਾਰ ਔਰ ਪਾਪੀ ਬੰਦਾ ਇਹ ਸੀ। ਇਸ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ। ਪੁਲਿਸ ਨਰਸਿਮਹਾ ਰਾਓ ਕੋਲ ਸੀ, ਫੌਜ ਨਰਸਿਮਹਾ ਰਾਓ ਕੋਲ ਸੀ, ਸਾਰਾ ਹਿੰਦੁਸਤਾਨ ਦਾ ਸਭ ਕੁਝ ਨਰਸਿਮਹਾ ਰਾਓ ਦੇ ਹੱਥ ਵਿੱਚ ਸੀ। ਨਰਸਿਮਹਾ ਰਾਓ ਨੇ 31 ਤਰੀਕ ਤੋਂ ਲੈ ਕੇ 1 ਨਵੰਬਰ 2 ਨਵੰबर 3 ਨਵੰबर 4 ਨਵੰबर तक हिंदुस्तान के किसी भी लीडर ना मुलाकात नहीं की थी। अटल बिहारी वाजपेयी ने बार बार मिलन की कोशिश की, फोन किया, नरसिम्हा राव ने अटल बिहारी वाजपेयी नू टाइम नहीं दिता, अडवाणी नू टाइम नहीं दिता, जॉर्ज फर्नांडिस नू टाइम नहीं दिता, चौधरी चरण सिंह नू टाइम नहीं दिता, जस्टिस नरूला नू, जस्टिस तारकुंडे नू टाइम नहीं दिता, मदन लाल खुराना नू, विजय कुमार मल्होत्रा नू टाइम नहीं दिता, एयर चीफ मार्शल अर्जन सिंह जी नू टाइम नहीं दिता मिलन दा। सरदार खुशवंत सिंह ने बार बार फोन किए, टाइम नहीं दिता। 4 दिन ਇਹ ਸਿੱਖਾਂ ਦਾ ਕਤਲੇਆਮ ਕਰਵਾਉਂਦਾ ਰਿਹਾ। ਪੁਲਿਸ ਇਸ ਦੀ ਮੁੱਠੀ ਵਿੱਚ ਸੀ। ਹਜ਼ਾਰਾਂ ਲਾਸ਼ਾਂ ਸੜਕਾਂ ਵਿੱਚ ਗਿਰ ਗਈਆਂ, ਹਜ਼ਾਰਾਂ ਲਾਸ਼ਾਂ ਗਿਰ ਗਈਆਂ ਸੜਕਾਂ ਤੇ। ਔਰ ਦਿੱਲੀ ਪੁਲਿਸ ਨੂੰ ਕਿਹਾ ਕਿ ਪੋਸਟਮਾਰਟਮ ਨਹੀਂ ਕਰਨਾ, ਇਹਨਾਂ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਹੋਇਆ। ਲਾਸ਼ਾਂ ਘਰ ਵਾਲਿਆਂ ਨੂੰ ਨਹੀਂ ਦਿੱਤੀਆਂ, ਪੁਲਿਸ ਨੇ FIR ਨਹੀਂ ਲਿਖੀ ਤੇ ਲਾਸ਼ਾਂ ਕਿੱਥੇ ਗਈਆਂ? ਸ਼ਮਸ਼ਾਨ ਘਾਟ ਤੇ ਕੋਈ ਸੰਸਕਾਰ ਨਹੀਂ ਕੀਤਾ। शमशान घाट ते किसी भाई ने, ग्रंथी ने अरदास नहीं की, गुरुद्वारा साहब अलानिया दा पाठ नहीं किया। यह लाशां चलियां गईयां रात दे अंधेरे विच, ट्रक भर के 5000 लाशां अरावली दियां पहाड़ियां विच लै गए। उन्हां पहाड़ियां और जंगलां विच जाके पेट्रोल ते डीजल कैमिकल पा के फूक ਦਿੱਤੀਆਂ ਲਾਸ਼ਾਂ। ਬੱਬਰ ਸਾਹਿਬ ਆਪਾਂ ਅਰਾਵਲੀ ਦੀ ਪਹਾੜੀਆਂ ਦੇ ਉੱਤੇ ਕਵਰੇਜ ਕੀਤੀ ਹੈ ਲਗਾਤਾਰ। ਅਸੀਂ ਚਾਹੁੰਦੇ ਵਿਊਅਰਸ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਮੌਜੂਦਾ ਸਰਕਾਰ ਨੇ ਫੈਸਲਾ ਲਿੱਤਾ, ਤੁਹਾਨੂੰ ਕੀ ਲੱਗਦਾ ਉਹਦੇ ਉੱਤੇ ਕੀ ਦਬਾਅ ਹੋਏਗਾ? ਇੱਕ ਪਾਸੇ ਕਮਲਨਾਥ ਦੇ ਜੁਆਇਨਿੰਗ ਦੀ ਗੱਲ ਹੋ ਰਹੀ ਹੈ, ਕੋਈ ਵੱਡੀ ਗੱਲ ਨਹੀਂ, ਆਲਾ ਦੇ ਜਗਦੀਸ਼ ਟਾਟਲਰ ਤੇ ਜੁਆਇਨਿੰਗ ਦੀ ਗੱਲ ਹੋ ਜਾਏ ਤੇ ਫਿਰ ਕਾਂਗਰਸ ਤੇ BJP 'ਚ ਫਰਕ ਕੀ ਰਹਿ ਗਿਆ? देख, सानू तो कोई फर्क दिखा ही नहीं, क्योंकि अगर BJP सरकार 5000 कतल करन वाले नू भारत रत्न दा अवार्ड देंदी है, इस से साफ संकेत ने कि BJP उसनू पुरस्कार दे रही है, BJP उन्हें इनाम दे रही है, BJP नरसिम्हा राव नू शाबाशी दे रही है कि जा पुत्र तू बड़ा चंगा काम कीता सी, तू सिखां दियां मुंडियां उतारियां सी, तू गुरुद्वारे सड़वा दिते सी, जा पुत्र तू बहुत गुरु ग्रंथ साहब सड़वा दिते, हजारां सिख औरतां दे रेप करवा दिते ते सिखां दियां लाशां अरावली दियां पहाड़ियां तू तेल ते डीजल पा के फूक दित्तियां। शाबाश बेटा नरसिम्हा राव, हिंदुस्तान दी सरकार तैनू भारत रत्न दा अवार्ड दिंदी है। BJP ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਇੱਕ ਚੁਣਾਵੀ ਵਾਅਦੇ ਦੇ ਨਾਲ ਆਈ ਸੀ ਕੇਂਦਰ ਦੇ ਵਿਚਕਾਰ ਕਿ ਅਸੀਂ ਸਿੱਖਾਂ ਨੂੰ ਇਨਸਾਫ ਦੇਵਾਂਗੇ, ਅਸੀਂ 84 ਦੇ ਕਾਤਲਾਂ ਨੂੰ ਸਜ਼ਾ ਦੇਵਾਂਗੇ। ਮਾਫ ਕਰਨਾ, ਅਗਰ ਅੱਜ ਉਹਨਾਂ ਨੂੰ ਅਵਾਰਡ ਦਿੱਤਾ ਜਾ ਰਿਹਾ, ਵਰਲਡ ਦੇ ਅੰਦਰ ਮੌਜੂਦਾ ਸਰਕਾਰ ਦਾ ਕੀ ਐਕਸ ਬਣੇਗਾ? ਸਰਕਾਰ ਨੇ ਚੋਣਾਂ ਤੋਂ ਪਹਿਲੇ BJP ਸਰਕਾਰ ਨੇ ਪੂਰੇ ਦੇਸ਼ ਵਿੱਚ ਐਲਾਨ ਕੀਤਾ ਸੀ, ਹਰ ਮੀਟਿੰਗ 'ਚ ਕਿਹਾ ਸੀ ਅਸੀਂ 1984 ਦੇ ਕਾਤਲਾਂ ਨੂੰ ਫਾਂਸੀ ਦੇ ਫੰਦੇ ਤੇ ਲੈ ਕੇ ਜਾਵਾਂਗੇ, ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ। ਨਰਿੰਦਰ ਮੋਦੀ ਦੀਆਂ ਸਾਰੀਆਂ YouTube ਤੇ ਵੀਡੀਓ ਦੇਖ ਲਓ, उन्होंने क्या ये कातिल हैं, इनको बख्शूंगा नहीं जब हम सत्ता में आएंगे, जब हम सत्ता में आएंगे। पर किसी एक भी कातिल नू फांसी नहीं दी, किसी एक भी कातिल नू सजा नहीं दी, किसी एक भी पुलिस वाले नू फांसी दे फंदे ते नहीं लेके गए। दिल्ली पुलिस विच 72 पुलिस अफसर जिन्हां दा नां कतलेआम भी सी, जिन्हां पुलिस वालियां ने लाशां चुकियां, सिखां दी FIR नहीं की, पोस्टमार्टम नहीं करवाया। दिल्ली पुलिस ने किस दे इशारे ते? नरसिम्हा राव दे इशारे ते।
ਨਰਸਿਮਹਾ ਰਾਓ ਦੇ ਇਸ਼ਾਰੇ ਤੇ ਦਿੱਲੀ ਪੁਲਿਸ ਨੇ ਘਰ ਵਾਲਿਆਂ ਨੂੰ ਲਾਸ਼ ਨਹੀਂ ਦਿੱਤੀ। ਲਾਸ਼ਾਂ ਕਿੱਥੇ ਗਈਆਂ? ਲਾਸ਼ਾਂ ਫੂਕ ਦਿੱਤੀਆਂ। ਇਸ ਬੰਦੇ ਨੂੰ ਇਸ ਕਰਕੇ ਬੀਜੇਪੀ ਭਾਰਤ ਰਤਨ ਦਾ ਅਵਾਰਡ ਦੇ ਰਹੀ ਹੈ ਕਿ ਤੂੰ ਸਿੱਖਾਂ ਨੂੰ ਤਬਾਹ ਕਰ ਦਿੱਤਾ, ਤੂੰ ਸਿੱਖਾਂ ਨੂੰ ਤਬਾਹ ਕਰ ਦਿੱਤਾ, ਬਰਬਾਦ ਕਰ ਦਿੱਤਾ। ਸ਼ਾਬਾਸ਼ ਪੁੱਤਰ, ਹੁਣ ਤੈਨੂੰ ਅਸੀਂ ਭਾਰਤ ਰਤਨ ਦਾ ਅਵਾਰਡ ਦਿੰਦੇ ਆ। ਇਹ ਕਹਿ ਰਹੀ ਹੈ ਬੀਜੇਪੀ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਅੱਗੇ ਪ੍ਰੋਟੈਸਟ ਚੱਲ ਰਿਹਾ 84 ਦੇ ਇਨਸਾਫ ਦੇ ਮੁੱਦੇ ਦੇ ਨਾਲ ਜਿਹੜੀ ਬੀਜੇਪੀ ਸਰਕਾਰ ਆਈ ਸੀ, ਅੱਜ ਸ਼ਾਇਦ ਕਿਤੇ ਨਾ ਕਿਤੇ ਫਰਕ ਖਤਮ ਹੁੰਦਾ ਦਿਖ ਰਿਹਾ ਹੈਗਾ ਵੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਵਾਅਦਾ ਕੀਤਾ ਸਿੱਖਾਂ ਨੂੰ ਅਸੀਂ ਤੁਹਾਡੇ ਨਾਲ ਆ, 84 ਦੇ ਕਾਤਿਲਾਂ ਨੂੰ ਅਸੀਂ ਸਜ਼ਾਵਾਂ ਦੇਵਾਂਗੇ। ਅੱਜ ਅਗਰ ਉਹਨਾਂ ਦੇ ਹੀ ਆਗੂਆਂ ਨੂੰ ਅਵਾਰਡ ਦੇ ਕੇ ਸਨਮਾਨਿਤ ਕਰਨ ਦੀ ਗੱਲ ਆ ਰਹੀ ਹੈ ਤੇ ਸ਼ਾਇਦ ਪੂਰੇ ਵਰਲਡ ਦੇ ਸਿੱਖਾਂ ਦੇ ਅੰਦਰ ਇਹ ਮੈਸੇਜ ਆ ਰਿਹਾ ਕਿ ਕਾਂਗਰਸ ਔਰ ਬੀਜੇਪੀ ਦੇ ਅੰਦਰ ਕੋਈ ਜ਼ਿਆਦਾ ਫਰਕ ਨਹੀਂ ਰਹਿ ਗਿਆ ਔਰ ਇਸ ਮੁਲਕ ਦੇ ਅੰਦਰ 84 ਦੇ ਇਨਸਾਫ ਦਾ ਕੋਈ ਵੀ ਉਮੀਦ ਹੁਣ ਖਤਮ ਹੁੰਦੀ ਦਿਖ ਰਹੀ ਹੈ। ਆਉਣ ਵਾਲੇ ਸਮੇਂ ਦੇ ਅੰਦਰ ਅਗਲੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲੈਣਾ ਗੁਰਚਰਨ ਸਿੰਘ ਜੀ ਤੋਂ ਇਜਾਜ਼ਤ। ਗੁਰਚਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।